ਯਾਰ ਆ ਜਾਓ ਆਪਾਂ ਉਹ ਵੇਲਾ ਲੱਭੀਏ ਜਦੋਂ ਮਹੱਲੇ ਦਾ ਇੱਕ ਬੰਦਾ ਸ਼ਹਿਰ ਜਾਂਦਾ ਸੀ ਤੇ ਸਾਰੇ ਮਹੱਲੇ ਦੀਆਂ ਛਾਵਾਂ ਲੈ ਕੇ ਆਉਂਦਾ ਸੀ। ਉਹ ਵੇਲਾ ਲੱਭੀਏ ਜਦੋਂ ਮਾਸਟਰ ਸਕੂਲ ਦੇ ਵਿੱਚ ਸਾਨੂੰ ਮਾਰਦੇ ਸਨ ਤੇ ਸਾਡੇ ਘਰ ਆਣ ਕੇ ਸਾਡਾ ਮਾਂ ਪਿਓ ਵੀ ਸਾਨੂੰ ਮਾਰਦਾ ਸੀ ਵੀ ਤੁਸੀਂ ਸਕੂਲੇ ਕੋਈ ਨਾ ਕੋਈ ਗਲਤ ਹਰਕਤ ਜ਼ਰੂਰ ਕੀਤੀ ਹੋਣੀ ਹੈ। ਉਹ ਵੇਲਾ ਲੱਭੀਏ ਜਦੋਂ ਮੌਲਵੀ ਸਾਹਿਬ ਦੇ ਘਰ ਜੁਮੇਰਾਤ ਸ਼ਾਮ ਨੂੰ ਰੋਟੀ ਲੈ ਕੇ ਜਾਂਦੇ ਸਾਂ। ਮੌਲਵੀ ਦੇ ਕੋਲੋਂ ਖਤਮ ਦਵਾ ਕੇ ਲੈ ਕੇ ਆਉਂਦੇ ਸਾਂ। ਅਸੀਂ ਉਹ ਵੇਲਾ ਲੱਭੀਏ ਜਦੋਂ ਅਸੀਂ ਆਪਦੇ ਬੱਚਿਆਂ ਨੂੰ ਰੋਕਦੇ ਸੀ ਵੀ ਉਸ ਬੰਦੇ ਦੇ ਨਾਲ, ਉਹਦੇ ਨਿਆਣਿਆਂ ਦੇ ਨਾਲ ਤੁਸੀਂ ਆਪਦੀ ਯਾਰੀ ਨਹੀਂ ਲਾਉਣੀ, ਉਹ ਬੰਦਾ ਹਰਾਮ ਖਾਂਦਾ ਹੈ। ਜਦੋਂ ਗਵਾਂਢੋਂ ਸਾਲਣ ਲੈਂਦੇ ਸਾਂ ਤੇ ਗਵਾਂਢੋਂ ਸਾਲਣ ਲੈਂਦੇ ਸਾਂ ਤੇ ਗਵਾਂਢ ਸਾਲਣ ਦਿੰਦੇ ਸਾਂ, ਉਹ ਵੇਲਾ ਲੱਭੀਏ ਯਾਰ। ਇੱਕ ਗਲਾਸ ਕਿਸੇ ਕੋਲੋਂ ਦੁੱਧ ਦਾ ਲੈ ਲੈਣਾ ਜਾਂ ਮੁਰਗੀ ਦਾ ਇੱਕ ਆਂਡਾ ਲੈ ਲੈਣਾ, ਕੋਈ ਪੈਸੇ ਨਹੀਂ ਸੀ ਹੁੰਦੇ। ਮਾਂ ਨੇ ਭੈਣ ਨੇ ਟੁਰੀ ਜਾਣਾ, ਮਾਸੀ ਭੈਣੇ ਆ ਇੱਕ ਆਂਡਾ ਤਾਂ ਦਈਓ, ਸਾਡੇ ਪ੍ਰਾਹੁਣਾ ਆ ਗਿਆ। ਰਾਤ ਦੀ ਬਚੀ ਹੋਈ ਰੋਟੀ ਜਦੋਂ ਮਾਂ ਸਵੇਰ ਨੂੰ ਕੁੱਟ ਕੇ ਉਹਦੀ ਚੂਰੀ ਬਣਾ ਕੇ ਦਿੰਦੀ ਜਾਂ ਦਹੀਂ ਦੇ ਵਿੱਚ ਡੁਬੋ ਕੇ ਉਹਦਾ ਉਹ ਪੱਪਾ ਜਿਹਾ ਬਣਾ ਕੇ ਦੇ ਦਿੰਦੀ ਸੀ, ਉਹ ਵੇਲੇ ਨੂੰ ਲੱਭੀਏ ਯਾਰ ਆਪਾਂ। ਜਦੋਂ ਮਾਂ ਪੁੱਤਰਾਂ ਵਾਸਤੇ ਅਧਰੇੜਕੇ ਦੇ ਵਿੱਚੋਂ ਗਲਾਸ ਕੱਢ ਕੇ ਰੱਖਦੀ ਸੀ, ਕਾਂਸੀ ਦੇ ਗਲਾਸ ਹੁੰਦੇ ਸੀ, ਬਾਂਹ ਜਿੱਡਾ ਗਲਾਸ ਹੁੰਦਾ ਸੀ, ਪੀਤਿਆਂ ਹੋਇਆ 10-11 ਵਜੇ ਦੀ ਠੱਲ ਪੈ ਜਾਂਦੀ ਸੀ। ਪਿੰਡ ਵਿੱਚ ਜੇ ਕਿਸੇ ਘਰ ਦੇ ਵਿੱਚ ਡਬਲ ਰੋਟੀ ਆ ਜਾਂਦੀ ਸੀ ਤਾਂ ਸਾਰਾ ਪਿੰਡ ਉਹਨਾਂ ਦਾ ਪਤਾ ਲੈਣ ਚੱਲ ਜਾਂਦਾ ਸੀ, ਅੱਲਾ ਖੈਰ ਕਰੇ ਤੁਹਾਡੇ ਘਰ ਡਬਲ ਰੋਟੀ ਆਈ, ਕੋਈ ਬਿਮਾਰ ਆ ਜਾਂ ਕੋਈ ਸਿਆਣਾ ਬੰਦਾ, ਉਹਦੀ ਖੈਰ ਖਰੀਦ ਪੁੱਛਣ ਚੱਲ ਜਾਂਦੇ ਸਨ। ਸਾਗ, ਗੁੜ ਵਾਲੇ ਚੌਲ, ਹੱਥ ਦੀਆਂ ਵੱਟੀਆਂ ਹੋਈਆਂ ਸੇਵੀਆਂ, ਹਲਵਾ ਬਣਨਾ ਸੂਜੀ ਦਾ, ਬੱਕਲੀਆਂ ਨੂੰ ਉਬਾਲ ਕੇ ਉਹਨਾਂ ਦੇ ਉੱਤੇ ਮਿੱਠਾ ਭੋਗ ਕੇ, ਸ਼ੱਕਰ ਭੋਗ ਕੇ ਉਹ ਖਾਣੀਆਂ। ਉਹ ਵੇਲਾ ਜਿਹੜਾ ਹੈਗਾ, ਉਹ ਵੇਲਾ ਕਿੱਥੇ ਹੈ ਯਾਰ। ਜਦੋਂ ਡਾਕੀਆ ਬਰੰਗ ਲੈ ਕੇ ਆਉਂਦਾ ਸੀ, ਖਤ ਲੈ ਕੇ ਆਉਂਦਾ ਹੁੰਦਾ ਸੀ, ਜਿਸ ਖਤ ਦੀ ਨੁੱਕਰ ਪਾਟੀ ਹੁੰਦੀ ਸੀ ਉਹ ਐਮਰਜੈਂਸੀ ਦਾ ਖਤ ਹੁੰਦਾ ਸੀ। ਹੁਣ ਉਹ ਡਾਕੀਆ ਹੀ ਨਹੀਂ ਹੁੰਦਾ। ਵਿਆਹ ਦੇ ਉੱਤੇ ਮੰਜੇ ਇਕੱਠੇ ਕਰਦੇ ਸਾਂ, ਸਾਰੇ ਪਿੰਡ ਦੇ ਘਰ ਚੋਂ ਮੰਜੇ ਬਿਸਤਰੇ ਲੈਣੇ, ਉਹਦੇ ਉੱਤੇ ਮੇਰੇ ਵਰਗਾ ਟੁੱਟਾ ਭੱਜਾ ਪੜਿਆ ਹੋਇਆ ਉਹਨੇ ਨਾਂ ਲਿਖਣੇ। ਜਦੋਂ ਪਿੰਡ ਵਾਲੀ ਭੱਠੀ ਤੋਂ ਆਪਾਂ ਦਾਣੇ ਬਣਾ ਕੇ ਲਿਆਉਂਦੇ ਹੁੰਦੇ ਸੀ, ਨਿਆਣੇ ਨਾਨਕਿਆਂ ਦੇ ਜਾ ਕੇ ਮਹੀਨਾ ਜਿਹੜਾ ਹੈਗਾ ਰਹਿ ਕੇ ਆਉਂਦੇ ਸੀ। ਇਹ ਸਾਰਾ ਕੁਝ ਕਿੱਥੇ ਗਵਾਚ ਗਿਆ ਯਾਰ। ਨਾ ਉਹ ਦੇਸੀ ਘੇ ਰਿਹਾ, ਨਾ ਉਹ ਨਾਨਕੇ ਰਹਿ, ਨਾ ਉਹ ਪਿੰਡ ਦੀਆਂ ਗੱਲਾਂ ਰਹੀਆਂ। ਇਹ ਸਾਰਾ ਕੁਝ ਕਿਉਂ ਆਪਾਂ ਗਵਾਤਾ। ਇਹ ਸਾਰਾ ਕੁਝ ਲੱਭੀਏ ਜੇ ਆਪਾਂ ਆਪਦੀ ਆਉਣ ਵਾਲਾ ਵਕਤ ਜ਼ਿੰਦਗੀ ਚੰਗੀ ਗੁਜ਼ਾਰਨੀ ਹੈ। ਹਸਪਤਾਲਾਂ ਦੇ ਵਿੱਚ ਜਿਹੜੀਆਂ ਰੌਣਕਾਂ ਆਪਾਂ ਆਬਾਦ ਕਰਤੀਆਂ, ਉਹ ਸਾਰਾ ਇਸੇ ਤੋਂ ਕਿ ਆਪਾਂ ਖੁਰਾਕਾਂ ਛੱਡ ਗਏ, ਦੁੱਧ ਵੇਚਣ ਲੱਗ ਪਏ, ਘੇ ਬਣਾ ਕੇ ਵੇਚਣ ਲੱਗ ਪਏ, ਖਾਣਾ ਆਪ ਛੱਡਤਾ, ਜ਼ਰੂਰਤਾਂ ਦੇ ਥੱਲੇ ਜਿਹੜਾ ਹੈਗਾ ਨਾ ਜਾਣ ਬੁੱਝ ਕੇ ਸਿਰ ਦੇ ਕੇ ਬਹਿ ਗਏ। ਅੱਲਾਹ ਤਾਲਾ ਜ਼ਾਤ ਸਾਰਿਆਂ ਨੂੰ ਆਪਦੇ ਹਿਫਜ਼ੋ ਅਮਾਨ 'ਚ ਰੱਖੇ। ਹੱਸਦੇ ਵਸਦੇ ਰਹੋ ਤੇ ਆਪਦੇ ਪਿਛੋਕੜ ਨੂੰ ਯਾਦ ਰੱਖੋ। ਉਹਨਾਂ ਸ਼ੈਵਾਂ ਤੇ ਮੁੜ ਕੇ ਆ ਜਾਓ। ਅੱਲਾਹ ਹਾਫਿਜ਼।